बिस्मिल्लाहिर्रहमानिर्रहीम ते अस्सलाम वालेकुम। अज दे पंजाबी वीलॉग च सज्जणा मित्रां भैणां भरावां मावां ते बजुर्गां नूं जी आयां नूं। अज तुहाडे नाल कोई 3-4 गल्लां सांझियां करनियां ने ते एक ते गल सांझी ये करनी है भी पार्लीमेंट हाउस चोर पै गए ने ते जिहड़े MNA ने ना उत्थे मैंबर नैशनल असैंबली उन्हां दियां जुत्तियां चोरी करके लै गया कोई, ते स्पीकर साहब जिहड़े ने उन्हां एक्शन लिया। दूसरा फवाद चौधरी साहब के उत्ते पहलां खाद चोरी का मुकदमा बनाया सी ते हुण आख्या भी उन्हां लाहौर माल रोड ते किसी दे कोलों मोबाइल खोलिया। जिहड़ी कंपनी का मोबाइल खोया वो तुहानूं दस्सांगा ते तुसीं हैरान होवोगे। ते नाल होर भी कई खबरां ने। मरियम साडी बाजी जिहड़ी वो गिल्ली कणक ही वड्डी आउंदी है। होर बड़ियां इंटरस्टिंग खबरां ने ते लेकिन उस तो पहलां मैं गल करनी है किसानां दी, क्योंकि तुहानूं चंगी लगे या ना लगे मैनूं ये गल चंगी लगदी। हुण तुसीं सोचदे होगे मैं क्यों आखण डिया भी तुहानूं चंगी लगे ना लगे। जदों असीं कोई तमाशबीनी वाली खबर दिंदे ना ते तुसीं वेखदे हो लखां दे विच उस वीलॉग नूं। जदों कोई काम की गल करदे हो तो ऐ पतली गली चों निकल जांदे हो झपीट वट के। इस यही वजह है कि तुसीं आंदे हो ना कि पाकिस्तान का मीडिया किसान की गल नहीं करता, क्योंकि तुसीं सुनना नहीं चाहुंदे उस गल नूं। आंदे हो आखदे हो पर अमल नहीं करते। जदों सुनते नहीं, जो तुसीं फॉर एग्जाम्पल किसान ते असीं गल कीती है, ख्वाजे आसिफ के पकौड़ियां ते गल कीती है तो लखां च वेखदे हो, किसान ते गल करते हैं तो हज़ारां च वेखदे हो। जदों साडा वीलॉग तुसीं ओह वाला जिहड़ा किसान ते करना हज़ारां च वेखना ते जिहड़े दूजे वीलॉग करन वाले ने उन्हां सारेआं आखना भी इस गल नूं कोई नहीं वेखदा, दफा करो इस गल नूं। ਉਹ ਵੇਖੋਗੇ तो दुनिया गल करेगी, अपने आप ਨੂੰ इज्जत ਦਿਓਗੇ तो कोई होर ਤੁਹਾਨੂੰ इज्जत देगा। इसलिए ਕੰਮ ਦੀ ਗੱਲ ਵੇਖਿਆ ਕਰੋ। ਵੇਖੋਗੇ ਇਹ ਸਿਰਫ ਤਮਾਸ਼ਬੀਨੀ ਦੀਆਂ ਗੱਲਾਂ ਨਹੀਂ ਵੇਖਣੀਆਂ, ਕੰਮ ਦੀਆਂ ਵੀ ਵੇਖਣੀਆਂ ਨੇ। ਅੱਛਾ ਜੀ, ਕਿਸਾਨ ਦੀ ਗੱਲ ਇੱਕ ਤੇ ਮੈਂ ਤੁਹਾਨੂੰ 2-3 ਜਿਹੜੇ ਸੱਚ ਬੋਲਣ ਵਾਲੇ ਕਿਸਾਨ ਨੇ ਨਾ, ਜਿਹਨਾਂ ਸਿੱਧੀ ਠੁਕਵੀਂ ਗੱਲ ਕੀਤੀ ਹੈ, ਉਹਨਾਂ ਮੈਨੂੰ ਵੀਡੀਓ ਭੇਜੀਆਂ ਨੇ, ਉਹ ਮੈਂ ਤੁਹਾਨੂੰ ਵਿਖਾਉਣੀਆਂ ਨੇ। ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਵੀ ਕਿਸਾਨ ਨਾਲ ਕੀਤਾ ਕੀ ਇਹਨਾਂ ਨੇ। ਸਿਰਫ ਆਪਣਾ ਇੱਕ ਸ਼ੋਭਦੇਬਾਜ਼ੀ ਕਰਨ ਵਾਸਤੇ ਤੇ ਇਹਦੇ 'ਚ ਕਰਪਸ਼ਨ ਹੋਈ ਹੈ, ਮੈਂ ਤੁਹਾਨੂੰ ਦੱਸਣਾ। ਇਹ ਜਿਹੜੀ ਮੋਹਸਨ ਨਕਵੀ ਸਾਹਿਬ ਦੀ ਤੇ ਕਾਕੜ ਸਾਹਿਬ ਦੀ ਹਕੂਮਤ ਸੀ ਨਾ, ਇਹਨਾਂ ਉਹਦੇ ਵਿੱਚ ਦਿਹਾੜੀ ਲਾਈ ਹੈ। ਦਿਹਾੜੀ ਇਸ ਤਰ੍ਹਾਂ ਲਾਈ ਹੈ ਕਿ ਇਹਨਾਂ ਕਣਕ ਇੰਪੋਰਟ ਕੀਤੀ ਹੈ ਬਾਹਰੋਂ। ਗੰਦਮ ਕਣਕ ਇੰਪੋਰਟ ਇੰਨੀ ਕਰ ਛੱਡੀ। ਜਦੋਂ ਮੈਂ ਇਮਰਾਨ ਖਾਨ ਸਾਹਿਬ ਦੇ ਨਾਲ ਸਾਂ ਤੇ ਸਾਡੇ ਵੀ ਉੱਥੇ ਕਣਕ ਇੰਪੋਰਟ ਕਰਨ ਦੀਆਂ ਮੀਟਿੰਗ ਹੁੰਦੀਆਂ ਸਨ, ਤੇ ਪਹਿਲਾ ਸਵਾਲ ਇਮਰਾਨ ਖਾਨ ਨੇ ਪੁੱਛਦਾ ਸੀ, ਯਕੀਨ ਕਰੋ ਪਹਿਲਾ ਸਵਾਲ, ਕਿ ਸਾਡੀ ਆਪਣੀ ਕਣਕ ਕਿੱਦਣ ਮਾਰਕੀਟ 'ਚ ਆਉਣੀ ਹੈ ਕਿਸਾਨ ਦੀ, ਤੇ ਉਹ ਕਿੰਨੀ ਆਉਣੀ ਹੈ। ਸਾਡੀ ਟੋਟਲ ਕਣਕ ਦੀ ਜ਼ਰੂਰਤ ਕਿੰਨੀ ਹੈ ਮੁਲਕ ਦੀ ਸਾਲ ਦੀ, ਸਾਡੀ ਆਪਣੀ ਕਣਕ ਕਦੋਂ ਤੱਕ ਆ ਰਹੀ ਹੈ, ਉਸ ਮਹੀਨੇ ਤੱਕ ਸਾਨੂੰ ਕਿੰਨੀ ਕਣਕ ਚਾਹੀਦੀ ਹੈ, ਜਦੋਂ ਸਾਡੀ ਕਣਕ ਆਉਣੀ ਉਸ ਤੋਂ ਪਹਿਲਾਂ ਤੱਕ ਕਿੰਨੀ ਸ਼ਾਰਟ ਹੈ, ਤੇ ਸਾਡੀ ਕਿੰਨੀ ਕਣਕ ਆਉਣੀ ਅਗਲੇ ਸਾਲ ਕਿੰਨੀ ਸ਼ਾਰਟ। ਜਿੰਨੀ ਸ਼ਾਰਟ ਸਿਰਫ ਇਮਰਾਨ ਖਾਨ ਉਨੀ ਮੰਗਾਉਣਾ ਚਾਹੁੰਦਾ ਸੀ, ਉਸ ਤੋਂ ਉੱਤੇ ਕਣਕ ਨਹੀਂ ਸੀ ਮੰਗਾਉਣਾ ਚਾਹੁੰਦਾ। ਉਹਦੀ ਵਜ੍ਹਾ ਹੈ ਕਿ ਉਹਨੂੰ ਪਤਾ ਸੀ ਵੀ ਇਹ ਜਿਹੜੇ ਸੇਠ ਨੇ, ਸਾਹੂਕਾਰ ਨੇ, ਇਹਨਾਂ ਬਾਹਰੋਂ ਕਣਕ ਸਸਤੀ ਲਿਆ ਕੇ ਇੱਥੇ ਮਹਿੰਗੀ ਵੇਚਣੀ ਹੈ ਤੇ ਕਿਸਾਨ ਨੇ ਮਾਰੇ ਜਾਣਾ। ਉਹ ਆਪਣੇ ਕਿਸਾਨ ਨੂੰ ਬਚਾਉਣ ਦੀ ਉੱਥੇ ਵਜ਼ੀਰ ਆਜ਼ਮ ਬਣ ਕੇ ਬਹਿ ਕੇ ਕੋਸ਼ਿਸ਼ ਕਰਦਾ ਸੀ। ਉਹਨੂੰ ਇਸ ਗੱਲ ਦੀ ਅਕਲ ਵੀ ਸੀ ਤੇ ਮਤ ਵੀ ਸੀ ਕਿ ਆਪਣਾ ਕਿਸਾਨ ਕਿਵੇਂ। ਇਹਨਾਂ ਨੂੰ ਵੀ ਪਤਾ ਸਾਰਾ ਹੈ, ਪਰ ਇਹਨਾਂ ਨੇ ਆਪਣੇ ਸੱਜਣਾਂ ਨੂੰ ਠੇਕੇ ਦਿੱਤੇ ਬਾਹਰੋਂ ਕਣਕ ਮੰਗਵਾਉਣ ਦੇ। ਇਹਨਾਂ ਦੇ ਸੱਜਣਾਂ ਨੇ ਅੰਨੇ ਵਾਹ ਕਣਕ ਮੰਗਾਈ, ਇਹ ਸੋਚੇ ਬਗੈਰ ਵੀ ਆਪਣੀ ਕਣਕ ਆ ਜਾਣੀ ਅਪ੍ਰੈਲ ਦੇ ਵਿੱਚ, ਔਰ ਉਹਨੂੰ ਫਿਰ ਰੇਟ ਕੀ ਮਿਲੇਗਾ। ਹੁਣ ਕਿਸਾਨ ਕੋਲੋਂ ਕਣਕ ਖਰੀਦਣ ਡਏ ਨੇ 2600 ਤੇ 3000 ਤੇ 2800 ਤੇ 2500 ਤੇ। ਕਿਸਾਨ ਆਂਦਾ ਵੀ ਜੇ 4000 ਤੋਂ ਥੱਲੇ ਕਣਕ ਹੋਵੇ ਤੇ ਸਾਨੂੰ ਬਚਦਾ ਹੀ ਕੁਛ ਨਹੀਂ, ਮਤਲਬ 4500 ਤੋਂ ਥੱਲੇ 4000 ਤੇ ਪੈਸੇ ਪੂਰੇ ਹੁੰਦੇ ਨੇ। ਹੁਣ ਤੁਸੀਂ ਪੁੱਛੋਗੇ ਕਿਸਾਨ ਐਵੇਂ ਹੀ ਮਾਰਦਾ। ਮੈਂ ਤੁਹਾਨੂੰ 2-3 ਗੱਲਾਂ ਦੱਸ ਦਿੰਦਾ, ਅੱਗੋਂ ਆਪ ਹਿਸਾਬ ਲਾ ਲਓ। DAP ਖਾਦ ਜਿਹੜੀ ਹੈ ਨਾ, ਉਹ ਬੜੀ ਜ਼ਰੂਰੀ ਹੁੰਦੀ ਹੈ। ਜਿਹੜੇ ਸ਼ਹਿਰਾਂ ਦੇ ਲੋਕ ਨੇ ਉਹਨਾਂ ਨੂੰ ਦੱਸਣ ਡਿਆ ਵੀ DAP ਤੋਂ ਬਗੈਰ, ਯੂਰੀਆ ਤੇ DAP ਤੋਂ ਬਗੈਰ ਜਿਹੜੀ ਹੈ ਨਾ ਉਹ ਕਣਕ ਨਹੀਂ ਹੋ, ਫਰਟੀਲਾਈਜ਼ਰ ਤੋਂ ਬਗੈਰ ਇਸ ਵੇਲੇ ਕਣਕ ਹੋ ਨਹੀਂ ਸਕਦੀ। ਜਿਹੜਾ ਚੜ੍ਹਦਾ ਪੰਜਾਬ ਹੈ ਨਾ, ਉਸ ਪਾਸੇ ਦਾ ਹਿੰਦੁਸਤਾਨ ਵਾਲਾ ਪੰਜਾਬ ਜਿਹੜਾ ਹੈ, ਉੱਥੇ ਜਿਹੜੀ ਕਣਕ ਦੀ ਕੀਮਤ ਹੈ ਨਾ ਉਹ 1350, 1350, 1350 ਇੰਡੀਅਨ ਰੁਪੀਜ਼ ਹੈ। ਇੰਡੀਅਨ ਪੈਸਿਆਂ ਦੇ ਵਿੱਚ 1350। ਅੱਜ ਕੱਲ੍ਹ ਇੱਕ ਇੰਡੀਆ ਦਾ ਰੁਪਈਆ ਜਿਹੜਾ ਹੈ ਨਾ ਉਹ 3 ਰੁਪਏ ਤੇ 34 ਪੈਸੇ ਪਾਕਿਸਤਾਨੀ ਰੁਪਏ ਨੇ। 3.34, ਜੀ ਹਾਂ 3.34 ਪਾਕਿਸਤਾਨੀ ਰੁਪਈਏ ਹੋਣ ਤੇ ਇੱਕ ਇੰਡੀਆ ਦਾ ਰੁਪਈਆ ਬਣਦਾ ਹੈ। ਇਹ 1350 ਨੂੰ ਜੇ ਜ਼ਰਬ ਦਿਓ 3.34 ਨਾਲ, ਤੇ ਇਹ ਬਣਦੇ ਜੇ 4510 ਰੁਪਈਏ ਪਾਕਿਸਤਾਨੀ। ਇਹਦਾ ਮਤਲਬ DAP ਦੀ ਇੱਕ ਗੁੱਥੀ ਜਿਹੜੀ ਹੈ, ਇੱਕ ਬੋਰੀ ਜਿਹੜੀ ਹੈ, ਉਹ 1350 ਇੰਡੀਅਨ ਰੁਪਈਆਂ ਵਾਲੀ ਪਾਕਿਸਤਾਨ ਦੇ ਵਿੱਚ 4510 ਰੁਪਈਏ 'ਚ ਪਈ। ਤੇ ਹੁਣ ਪਾਕਿਸਤਾਨ 'ਚ ਕਿੰਨੇ ਦੀ ਲੱਭਣ ਡਈ ਹੈ ਬੋਰੀ? ਕਿੰਨੇ ਦੀ? 11400 ਦਾ ਸਰਕਾਰੀ ਰੇਟ, ਤੇ ਲੱਭਣ ਉਹ 13000 'ਚ ਵੀ ਨਹੀਂ ਰਹੀ ਤੇ 15 'ਚ ਵੀ ਨਹੀਂ ਰਹੀ ਇਸ ਵੇਲੇ, ਤੇ 14 'ਚ ਵੀ ਹੁਣ ਲੱਭਣਾ ਸ਼ੁਰੂ ਹੋ ਜਾਏਗੀ, ਕਿਉਂਕਿ ਕਣਕ ਮੁੱਕ ਗਈ ਹੈ ਤੇ ਉਹ ਕਣਕ ਦੇ ਵੇਲੇ ਉਹ ਇੰਨੇ ਦੀ ਵੀ ਜ਼ਿੰਮੇਦਾਰ ਨਹੀਂ ਸੀ ਲੱਭਦੀ। ਹੁਣ ਤੁਸੀਂ ਮੈਨੂੰ ਆਪ ਦੱਸੋ ਵੀ ਇਸ ਮਹਿੰਗੇ ਭਾਅ ਦੀ ਬਿਜਲੀ ਜਿਹੜੀ ਹੈ ਤੁਹਾਡੇ ਸਾਹਮਣੇ, ਡੀਜ਼ਲ ਦਾ ਜਿਹੜਾ ਰੇਟ ਹੋ ਗਿਆ, ਉਹ ਇਹ ਖਾਦਾਂ ਦੇ ਰੇਟ ਤੁਹਾਨੂੰ ਮੈਂ ਜਿਹੜੇ ਦੱਸਣ ਡਿਆ, ਕਿਸਾਨ ਕਿੱਥੋਂ ਪੂਰੇ ਕਰੇ? ਸਾਰੇ ਕਣਕ ਤੋਂ ਹੀ ਪੂਰੇ ਕਰਨੇ ਨਾ, ਉਹਨੂੰ ਕਿੱਥੋਂ ਕਿਦੋਂ ਉੱਤੋਂ ਆ ਜਾਣੇ ਨੇ ਪੈਸੇ ਸਾਰੇ। ਹੁਣ ਇੱਕ ਤੇ ਹੋ ਗਿਆ। ਦੂਜਾ ਇਹ ਵੇਖੋ ਵੀ ਇਹ ਤੁਹਾਨੂੰ ਦੂਜੀ ਖਬਰ ਵਿਖਾਉਣਾ ਵੀ ਹਿੰਦੁਸਤਾਨ ਦੇ ਵਿੱਚ ਜਿਹੜੀ ਕੈਬਨਿਟ ਹੈ ਨਾ, ਉਹਨਾਂ ਨੇ
24,000 कोई 400 के 600 करोड़, जी हाँ 25,000 करोड़ तकरीबन, कितना 25,000 करोड़ रुपया सबसिडी उन्हें किसान को दी है कि खाद पा दब के ताकि फसल दब के होवे, कणक पूरी होवे साडी। इंज मुल्क अपने किसान नूं पालदे ने ते फिर किसान वापस मुल्क नूं पालदा है। अच्छा जी, ये तो गल हो गई खादां दी ते सबसिडी दी। इस वीलाग के आखिर ते ना मैं तुहानूं 2 किसानां दा इंटरव्यू दिखाना है। हाँ जी, वो इंटरव्यू मैं इसलिए दिखाना, एक तो हाजी जहांगीर माजरा साहब ने कसूर तो उन्हें बड़ा तगड़ा सानू 2 मिनट का क्लिप भेजा जिहदे दस्सिया भी किसानां नाल बीत की रही है। फिर 2 होर भरा ने साडे किसान, उन्होंने भी सानू वीडियो क्लिप भेजिया है कि किसानां नूं किन्ने च पै रही है तो किन्ने च वेच सकते हैं। ये तुहानूं दोवें विखावांगे वीलाग के आखिर ते। हुण मैं ज़रा अगलियां खबरां वाले पासे आ जा, क्योंकि वो भी ज़रा थोड़ा जिहा चानन कर दईए भी उत्थे हो की रहा। अच्छा जी, कौमी असैंबली चोर पै गए ने। हाँ जी, तुहाडी जिहड़ी कौमी असैंबली है जिथे MNA बहिंदे ने, वड्डियां वड्डियां महंगियां जुत्तियां लैंदे ने, उन्हां चों कई तो फिर तुहाडे ठेकियां ठुकियां दे पैसे खांदे ने ना। 30% रेट है पाकिस्तान दे विच। हाँ जी, तुहानूं पता होवे जिहड़ी नाली सोलंग, हुण कोई उंगलां ते गिणे 4-5 बंदे नहीं खांदे होणगे, बाकी ज़्यादा तो खांदे ही ने। ये जिहड़ा सड़क बनदी है, कोई तुहाडे स्कूल बनदा है, कोई कॉलेज बनदा है, इहदे 30%। हुण तुसीं आंदे होगे मंगना पैंदा, नहीं मंगना नहीं पैंदा। ये सारे काम आटोमैटिक बने ने। ये जिवें पिंड दे विच किसी नूं निउंदरा पाया होवे तो आपे ही दे के जांदा ना वापस तुहाडी विआह शादी ते। ये जिस वेले किसी MNA के हल्के दे विच, MPA के हल्के दे विच जिस वेले प्रोजेक्ट अप्रूव हुंदा है ना, तो ठेकेदार आपे अप्पड़ जांदा है। हाँ जी, सारे रेट सैट ने उत्थे, बाटा तरह सैट ने। मतलब जिन्हें बिल पास करना महकमे 'च बैठा ਉਹਦਾ भी रेट, ਤੁਹਾਨੂੰ ਕੱਲ परसों मैं रेट की परसेंटेज भी दस ਦਿਆਂਗਾ। MPA का कितना बनता है, 10 बनता है या 12 या 15% बनता है, MNA का कितना बनता है, दूजे का कितना, सारिਆਂ ਦੇ रेट सैट ने। चुप करके आ के ਤੁਹਾਡਾ ਜਿਹੜਾ ਮੁਨਸ਼ੀ ਉਹਨੂੰ ਉਹਨਾਂ ਨੇ ਆਪੇ ਪੈਸੇ ਫੜਾ ਜਾਣੇ ਨੇ ਤੇ ਆਖਣਾ ਜੀ ਇਹ ਖਿਦਮਤ ਹੈ ਜਿਹੜੀ ਸੜਕ ਆਈ ਹੈ ਨਵੀਂ। ਤੁਸੀਂ ਨਾ ਮੰਗਣੇ ਨੇ ਨਾ ਬੋਲਣੇ ਨੇ ਨਾ ਕਿਸੇ ਨੇ ਦੱਸਣਾ, ਉਹ ਕੈਸ਼ ਤੁਹਾਡੇ ਘਰ ਠੇਕੇਦਾਰ ਨੇ ਦੇ ਜਾਣਾ। ਅੱਛਾ, ਹੁਣ ਸੋਚਦੇ ਹੋਵੋਗੇ ਵੀ ਠੇਕੇਦਾਰ ਇਹ ਕਿਉਂ ਕਰੇਗਾ? ਉਹਦੀ ਵਜ੍ਹਾ ਹੈ ਵੀ ਜੇ ਠੇਕੇਦਾਰ ਨੇ ਇਹ ਨਾ ਕੀਤਾ तो फिर ठेकेदार ने जो सड़क बना देनी तो MNA साहब ने रौला पा देना, MPA ने रौला पा देना भी यह सड़क तो म्यारी बनी नहीं, यह बिल्डिंग तो म्यारी बनी नहीं, रौला पै जाना तो वह बिल रुक जाना। तुसीं किन्ने क MNA MPA वेखदे हो रौला पाउंदे भी यह सड़क ठीक नहीं बनी, किते खाल ही वेखदे हो। तो ਉਹਦੀ वजह है कि वो माल पहलां खादा हुंदा तो रौला क्यों पाउणा। अच्छा जी, खैर चोर आ वड़े, चोरां नूं पै गए मोर, उन्हां जुत्तियां चुक लियां MNA दियां। उन्होंने जनाबे वाला जुत्तियां चुक लियां तो हुण वो जिहड़े स्पीकर साहब ने ना, उन्होंने उत्ते एक्शन लिया कि बई ये जुत्तियां ना चुकवाओ MNA दियां। ये किते नमाज़ पढ़न गए होने ने या किसी होर चक्कर दे विच लाइयां होणगीਆਂ जुत्तियां तो वो उत्थे चोरी होईयां ने। तो हुण वेखो भी वो जिहड़ा कि जे फड़िया गया ना, अल्लाह ना करे भी वो चोर जुत्ती चुकण वाला फड़िया जाए, जे फड़िया गया तो उन्होंने काजी फायद ईसा साहब ने 20 साल बंद देना जुत्तियां चोरी करने के चक्कर च। बाकी ये जिहड़े सारे चोर असैंबलियां 'च बैठे इन्हां नूं किसी ने नहीं पुछना। ਜਿਹੜਾ ਸਭ ਤੋਂ ਵੱਡਾ ਚੋਰ ਹੈ ਉਹਨੂੰ ਵਜ਼ੀਰ ਆਜ਼ਮ ਬਣਾਇਆ, ਤੇ ਜਿਹੜਾ ਜੁੱਤੀ ਚੋਰ ਹੈ ਉਹਨੂੰ ਅਸੀਂ ਛੱਡਣਾ ਨਹੀਂ। ਦੂਜੀ ਖਬਰ ਫਵਾਦ ਚੌਧਰੀ ਸਾਹਿਬ ਦੇ ਬਾਰੇ, ਪਹਿਲੇ ਉਹਨਾਂ ਦੇ ਉੱਤੇ ਜਿਹੜਾ ਹੈ ਨਾ ਉਹ ਖਾਦ ਚੋਰੀ ਦਾ ਪਰਚਾ ਬਣਾਇਆ ਸੀ, ਤੇ ਹੁਣ ਇੱਕ ਪਰਚਾ, ਉਹ ਇਹਨਾਂ ਪਰਚੇ 'ਚ ਫੜਨਾ ਫੁੜਨਾ ਨਹੀਂ ਹੁੰਦਾ, ਐਵੇਂ ਬਸ ਸ਼ੁਗਲ ਮੇਲੇ ਲਈ ਇਹੋ ਜਿਹੇ ਪਰਚੇ ਬਣਾਈ ਜਾਂਦੇ ਨੇ, ਦੂਜੇ ਬੰਦੇ ਨੂੰ ਵਿਜ਼ਿਟ ਕਰਨ ਵਾਸਤੇ ਇਹੋ ਜਿਹੇ ਪਰਚੇ ਬਣਾਉਂਦੇ ਨੇ। ਹੋਰ ਇਹਨਾਂ ਪਰਚਿਆਂ 'ਚ ਕੀ ਕਰਨਾ ਹੁੰਦਾ। ਉਹ ਹੁਣ ਪਰਚਾ ਇਹ ਬਣਾਇਆ ਕਿ ਜਨਾਬ ਵਾਲਾ ਮਾਲ ਰੋਡ 'ਤੇ ਉਹਨਾਂ ਨੇ ਕਿਸੇ ਦੇ ਕੋਲੋਂ ਖੱਸ ਲਿਆ, ਮੈਨੂੰ ਖੋਹ ਲਿਆ ਮੋਬਾਈਲ, ਤੇ ਮੋਬਾਈਲ ਵੀ ਓਪੋ ਦਾ ਖੋਇਆ ਹੈ। ਕਿਸੇ ਸੱਜਣ ਨੇ ਮੈਨੂੰ ਦੱਸਿਆ ਵੀ ਉਹਨਾਂ ਦੀ ਫਵਾਦ ਚੌਧਰੀ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਆਂਦੇ ਯਾਰ ਪਾਉਣਾ ਹੀ ਤੇ ਆਈਫੋਨ ਪਾ ਦਿੰਦੇ, ਓਪੋ ਦਾ ਫੋਨ ਪਾ ਛੜਿਆ ਪੂਰਾ, ਮੇਰਾ ਤੇ ਕੰਮ ਹੀ ਖਰਾਬ ਕਰਕੇ ਰੱਖ ਦਿੱਤਾ ਜੀ। अच्छा जी, अगली खबर तुहानूं ये दिंदे हैं कि जिस वेले एहतजाज किया ना PTI दे और दूसरे दोस्तों ने असैंबली दे विच, ते बिलावल जरदारी साहब ते आसफा जरदारी साहब उन्होंने कहा भी गालां खाण दा काम शहबाज शरीफ दा या एहतजाज दा, साडा कोई नहीं, भावें साडा अब्बा खिताब करे तो भावें कोई करे, और आराम नाल पतली गली चों निकल गए। उन्होंने कहा भी इत्थे अपना सारे गुनाहां ने अपने अपने दा आपे ही हिसाब देना, असीं इत्थे कोई नहीं बहना। अच्छा जी, IG पंजाब कोलों एक रिपोर्टर ने सवाल किया भी तुहाडे उन्हां खुन्ने सेके ने जनाब, तुहानूं कटापा चाढ़िया, लित्तर पौला किया, ते तुसीं उत्थे कहण डे हो छोटा भाई ते बड़ा भाई, तुसीं इंसाफ ही नहीं मंगदे अपने लोकां वास्ते। तो उत्थे जिहड़ा अपना मेरा मतलब है बाकी किसी होर बंदे ने काम किया होवे तो उत्ते तुसीं काम जिहड़ा चढ़ा दिंदे हो। आइन में कोई छोटा भाई बड़ा भाई नहीं होता। आप कौन सा आइन ले आए थे, ये छोटा भाई बड़ा भाई? मैंने तो कोई छोटे भाई बड़े भाई आपके तो IG साहब ने कहा मैं तो नहीं छोटा भाई वड्डा भाई वाली गल की। उन्हें आराम नाल चपीट वट्टी के पासे नूं निकल गए। उसकी वजह है वो ये तो गल ही नहीं करना चाहते, उन्होंने पता है भी बई लोगड़ शार्ट हो गया मतलब लोगड़ लभण नहीं रहा पहला ही, तो उत्तों मैं गल करा तो मैनू लोगड़ किने ला के देना, मैनू तो किसी ने ला के देना। अच्छा जी, शेख वकास अकरम बड़ा तगड़ा बंदा है, उन्हें एक बंदा फड़ लिया नून लीग का जिहड़ा TV के उत्ते झूठ शूट मार रहा है भी रोटी जिहड़ी है सस्ती हो गई। उन्हें पूछा है भी रोटी सस्ती क्यों नहीं हुई इरफान साहब दे कोलों ना,
ਤੇ ਇਰਫਾਨ ਸਦੀਕੀ ਸਾਹਿਬ ਕੋਲ, ਉਹ ਅੱਗੋਂ ਗੁੱਸਾ ਕਰ ਗਏ, ਉਹਨਾਂ ਕਹੇ ਜੀ ਰੋਟੀ ਸਸਤੀ ਕਰਾਂਗੇ, ਜਿਸ ਵੇਲੇ ਹੋਈ ਤੇ ਉਸ ਵੇਲੇ ਕਰਾਂਗੇ, ਅਜੇ नहीं करते। नान भाई एसोसिएशन जो थी उसको पूरी तरह एतमाद में लेके एक काम किया जाता तो मेरा ख्याल है उसके बेहतर नतायज होते हैं। तो गलत किया आपकी गवर्नमेंट ने। आपकी गवर्नमेंट ने भी गलत किया है। नहीं, मैं तो जवाब देंगे, मैं तो पूछ रहा सवाल। नहीं तो सवाल वो करेंगे आप। नहीं सर, मैं आपका न्याजमंद, मैं आपसे सवाल नहीं कर सकता। ऐसे ना करें, चलो ऐसे ना करें सर, आप सर गल कंप्लीट करो। नहीं मैं बात कैसे करूं, वो बीच में अपना सवाल कर रहे हैं। ਤੁਸੀਂ ऐड कर दे। मैं मदद कर लेता हूँ, मैं मदद कर लेता नहीं नहीं, जवाब दे दें सर, कोई गल नहीं। नहीं मैं आपको कोई जवाब नहीं देना चाहता। ਬਹਰਹਾਲ ਉਹਨਾਂ ਚੰਗਾ ਉਹਨਾਂ ਨੂੰ ਜਿਹੜਾ ਨਾ ਉਹ ਥੋੜ੍ਹਾ ਜਿਹਾ ਮਧੋਲਿਆ ਉਹਦੇ 'ਤੇ ਟੈਲੀਵਿਜ਼ਨ ਦੇ ਉੱਤੇ ਕਿ ਵੀ ਇਹ ਤੁਸੀਂ ਗੱਲਾਂ ਬਾਤਾਂ ਹੀ ਕਰਦੇ ਜੇ, ਰੋਟੀ ਤੁਹਾਡੇ ਕੋਲ ਕਿੱਥੋਂ ਸਸਤੀ ਹੋਣੀ ਹੈ, ਤੁਹਾਡੇ ਕੋਲ ਆਪਣਾ ਕੰਮ ਕੋਈ ਸਿੱਧਾ ਨਹੀਂ ਹੋਣ ਡਿਆ, ਤੁਸੀਂ ਰੋਟੀ ਕਿੱਥੋਂ ਸਸਤੀ ਕਰ ਲੈਣੀ। ਅੱਛਾ ਜੀ, ਅਗਲੀ ਖਬਰ ਸਾਡੀ ਬਾਜੀ ਦੀ ਹੈ। ਬਾਜੀ ਜਿਹੜਾ ਕੰਮ ਕਰਦੀ ਹੈ ਤੁਹਾਨੂੰ ਪਤਾ ਅਨੋਖਾ ਹੀ ਕਰਦੀ। ਬਾਜੀ ਨੇ ਗਿੱਲੀ ਕਣਕ ਹੀ ਵੱਢ ਛੱਡੀ, ਹਾਂਜੀ ਹਰੀ ਤੇ ਗਿੱਲੀ ਕਣਕ ਬਾਜੀ ਨੇ ਕਿਉਂਕਿ ਤਸਵੀਰ ਖਿਚਵਾਉਣੀ ਸੀ, ਬਾਜੀ ਗਈ ਨਾਰੋਵਾਲ। ਬਾਜੀ ਨੇ ਇਹ ਨਹੀਂ ਵੇਖਿਆ ਵੀ ਇੱਥੇ ਕਣਕ ਵੱਢਣ ਵਾਲੀ ਹੈ ਕਿ ਨਹੀਂ। ਬਾਜੀ ਕਣਕ ਅੱਜ ਕੱਲ੍ਹ ਅਗਰ ਵਢਾਈ ਕਰਨੀ ਸੀ ਨਾ, ਤੇ ਉੱਧਰ ਮੁਲਤਾਨ ਵਾਲੇ ਪਾਸੇ, ਖਾਨੇਵਾਲ ਵਾਲੇ ਪਾਸੇ, ਉਤਲੇ ਪਾਸੇ ਜਾਣਾ ਸੀ ਜਿੱਥੇ ਗਰਮੀ ਹੈ, ਜਾਂ ਫੈਸਲਾਬਾਦ ਤੱਕ ਆ ਜਾਂਦੀ। ਇਹ ਨਾਰੋਵਾਲ ਤੇ ਕਸ਼ਮੀਰ ਦੇ ਲਾਗੇ ਹੈ ਬਾਜੀ, ਅੱਗੇ ਸਿਆਲਕੋਟ ਹੈ ਤੇ ਨਾਲ ਅਗਲੇ ਪਾਸੇ ਕਸ਼ਮੀਰ ਹੈ। ਇੱਥੇ ਜ਼ਰਾ ਕਣਕ ਲੇਟ ਪੱਕਦੀ ਹੈ। ਇਹ ਹੁਣ ਬਾਜੀ ਤੈਨੂੰ ਕਿਸੇ ਨੇ ਦੱਸਿਆ ਵਾ ਤੇ ਤੈਨੂੰ ਪਤਾ ਹੋਵੇ, ਉਹ ਜੇ ਤੇਰੇ ਨਾਲ ਫਿਰਨ ਵਾਲੇ ਨੇ, ਤੇ ਉਹ ਗਿੱਲੀ ਕਣਕ ਹੀ ਬਾਜੀ ਕੋਲੋਂ ਵਢਵਾ ਦਿੱਤੀ ਹੈ, ਵਾਢੀ ਪਾ ਦਿੱਤੀ ਹੈ ਉੱਥੇ ਜਾ ਕੇ। ਬਹਰਹਾਲ ਬਾਜੀ ਦੀ ਕਿਸਮਤ 'ਚ ਰੱਬ ਨੇ ਲਿਖ ਛੱਡਿਆ ਕਿ ਬਾਜੀ ਨੇ ਲੋਕਾਂ ਨੂੰ ਹਸਾਉਣਾ ਹਸਾਉਣਾ, ਮਖੌਲ ਸ਼ਖੌਲ ਕਰਨਾ ਹੈ, ਤੇ ਸਾਨੂੰ ਮੌਕਾ ਦੇਣਾ ਵੀ ਅਸੀਂ ਬਾਜੀ 'ਤੇ ਹੱਸੀਏ, ਤੇ ਬਾਜੀ ਨੇ ਰੋਜ਼ ਕੋਈ ਇਹੋ ਜਿਹੀ ਕਾਰਵਾਈ ਕਰਨੀ ਹੈ ਵੀ ਅਸੀਂ ਬਾਜੀ 'ਤੇ ਹੱਸ ਸਕੀਏ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਇਹ ਹੈ, ਉਹ ਜ਼ਰਾ ਅਫਸੋਸਨਾਕ ਖਬਰ ਹੈ। ਉਹ ਖਬਰ ਹੈਗੀ ਨਾਰੋਵਾਲ ਤੋਂ ਹੀ। ਉੱਥੇ ਬਾਜੀ ਜਿਸ ਵੇਲੇ ਗਿੱਲੀ ਕਣਕ ਵੱਢਣ ਗਈ ਹੈ, ਤੇ ਨਾਲ ਉਹ ਕਰਤਾਰਪੁਰ ਲਾਂਘੇ 'ਤੇ ਗਈ ਹੈ, ਜਿਹੜਾ ਇਮਰਾਨ ਖਾਨ ਸਾਹਿਬ ਨੇ ਖੋਲ੍ਹਿਆ ਹੈ, ਤੇ ਹੁਣ ਬਾਜੀ ਆਂਦੀ ਉਹ ਸਾਡਾ ਵਿਜ਼ਨ ਸੀ। ਠੀਕ ਹੈ ਬਾਜੀ ਜੀ, ਤੁਹਾਨੂੰ ਚੇਤਾ ਭੁੱਲ ਗਿਆ ਵੀ ਉਸ ਵੇਲੇ ਤੁਸੀਂ ਸਭ ਤੋਂ ਜ਼ਿਆਦਾ ਇਤਜਾਜ ਕੀਤਾ ਸੀ ਨੂਨ ਵਾਲਿਆਂ ਨੇ ਵੀ ਇਮਰਾਨ ਖਾਨ ਨੇ ਕਿਉਂ ਖੋਲ੍ਹਣ ਡਿਆ, ਤੇ ਹੁਣ ਉਹ ਤੁਹਾਡਾ ਵਿਜ਼ਨ ਬਣ ਗਿਆ। ਤੇ ਉਹਦੇ ਵਿੱਚ ਬਾਜੀ ਜੀ ਇੱਕ ਹੀ ਗੱਲ ਹੈ, ਉਹ ਇਹ ਹੈ ਕਿ ਤੁਸੀਂ ਉੱਥੇ ਜਦੋਂ ਗਏ ਹੋ ਤੇ ਮੋਟਰਸਾਈਕਲ ਸਵਾਰ ਇੱਕ ਕੁਚਲ ਦਿੱਤਾ ਆਮ ਆਦਮੀ ਤੁਹਾਡੇ ਪ੍ਰੋਟੋਕੋਲ ਨੇ। ਗੱਡੀਆਂ ਹੀ ਇੰਨੀਆਂ ਹੁੰਦੀਆਂ ਨੇ, ਸੈਂਕੜਿਆਂ 'ਚ ਤੇ ਬਾਜੀ ਨਾਲ ਗੱਡੀਆਂ ਫਿਰਦੀਆਂ ਨੇ, ਹਿਸਾਬ ਹੀ ਕੋਈ ਨਹੀਂ। ਉੱਥੇ ਮੋਟਰਸਾਈਕਲ ਵਾਲਾ ਜਾਣ ਡਿਆ ਤੇ ਉਹਨੂੰ ਥੱਲੇ ਦੇ ਕੇ ਬਾਜੀ ਦੇ ਪ੍ਰੋਟੋਕੋਲ ਨੇ ਮਾਰ ਦਿੱਤਾ। ਉਹ ਕਿਸੇ ਮਾਂ ਦਾ ਪੁੱਤਰ ਹੋਣਾ ਹੁਣ, ਤੇ ਉਹ ਮਾਰਿਆ ਗਿਆ। ਉਹ ਹੁਣ ਬ੍ਰਿਗੇਡੀਅਰ ਘੁੰਮਣ ਸਾਹਿਬ ਨੇ ਸਾਡੇ ਉੱਥੋਂ ਨਾਰੋਵਾਲ ਤੋਂ, ਉਸ ਇਲਾਕੇ ਤੋਂ ਸਿਆਲਕੋਟ ਨਾਰੋਵਾਲ ਤੋਂ, ਉਹਨਾਂ ਇਹਨੂੰ ਮਾਮਲੇ ਨੂੰ ਚੁੱਕਿਆ। ਉਹਨਾਂ ਕਿਹਾ ਜੀ ਇਹ ਜਿਹੜਾ ਨਾ ਬ੍ਰਿਗੇਡੀਅਰ ਰਿਟਾਇਰਡ ਅਸਲਮ ਘੁੰਮਣ ਸਾਹਿਬ, ਇਹ ਵੀ ਵੈਸੇ ਹੈ ਤੇ ਸਾਡੇ ਸੱਜਣ ਨੇ, ਪਰ ਆਪਣੇ ਜ਼ਮਾਨੇ ਦੇ ਤੇ ਇਹ ਵੀ ਫਰੌਨ ਹੀ ਨੇ, ਇਹ ਵੀ ਸੈਕਟਰ ਕਮਾਂਡਰ ਰਹੇ ਨੇ ISI ਦੇ। ਬੜੀ ਭੰਨ ਤਰੋੜ ਇਹਨਾਂ ਨੇ ਵੀ ਕੀਤੀ ਸੀ। ਤੇ ਇਹ ਰੌਲਾ ਹੈ ਕਿ ਹੁਣ ਇਸ ਵੇਲੇ ਇਹਨਾਂ ਵੀ ਚਿੱਟੀ ਪੱਗ ਬੰਨ੍ਹ ਲਈ ਹੈ। ਸਾਡੇ ਸੱਜਣ ਨੇ, ਸਾਡੀ ਬਰਾਦਰੀ ਨੇ, ਭਰਾ ਨੇ ਸਾਡੇ, ਪਰ ਮੂਰਖੀ ਇਹਨਾਂ ਵੀ ਆਪਣੇ ਜ਼ਮਾਨੇ 'ਚ ਪੂਰੀ ਕੀਤੀ ਹੈ। ਲੇਕਿਨ ਚਲੋ, ਜੇ ਰੱਬ ਕੋਲੋਂ ਮਾਫੀ ਮੰਗਣ ਉਹਨਾਂ ਕੰਮਾਂ ਦੀ, ਤਾਂ ਰੱਬ ਮਾਫ ਕਰ ਹੀ ਦਿੰਦਾ ਹੈ, ਕਰਨ ਵਾਲਾ। ਤੇ ਆਵਾਮ ਕੋਲੋਂ ਵੀ ਜ਼ਰੂਰ ਮੰਗਣ ਜਿਹੜੇ ਕਾਰਵਾਈਆਂ ਇਹਨਾਂ ਨੇ ਉਸ ਵੇਲੇ ਕੀਤੀਆਂ ਨੇ। ਤੇ ਖੈਰ ਬ੍ਰਿਗੇਡੀਅਰ ਅਸਲਮ ਘੁੰਮਣ ਸਾਹਿਬ ਜਿਹੜੇ ਨੇ ਉਹ ਆਉਂਦੇ ਨੇ ਕਿ ਇਸ ਮਾਮਲੇ ਨੂੰ ਚੁੱਕਾਂਗੇ ਤੇ ਇਹਦਾ ਇਨਸਾਫ ਮੰਗਾਂਗੇ। ਪਰ ਇਨਸਾਫ ਇੱਥੇ ਕੀ ਲੱਭਣਾ ਘੁੰਮਣ ਸਾਹਿਬ? ਇਹ ਕੰਮ ਜਦੋਂ ਤੁਸੀਂ ਪਾਉਂਦੇ ਸੋ ਉਸ ਵੇਲੇ ਵੀ ਤਾਂ ਤੁਸੀਂ ਇੰਝ ਹੀ ਪਾਉਂਦੇ ਸੋ ਮਾਜ਼ਰਤ ਦੇ ਨਾਲ। ਮੈਂ ਅੱਗੇ ਵੀ ਆਖਿਆ ਵੀ ਮੇਰੇ ਭਾਈ ਨੇ, ਬੜੀ ਇੱਜ਼ਤ ਦੀ ਜਗ੍ਹਾ 'ਤੇ ਨੇ, ਲੇਕਿਨ ਆਪਣੇ ਜ਼ਮਾਨੇ 'ਚ ਸੋਚੋ ਜਿਹੜੇ ਪੌਦੇ ਤੁਸੀਂ ਲਾਏ ਸਨ, ਜਿਹੜੇ ਉਹ ਉਸ ਵੇਲੇ ਸੈਕਟਰ ਕਮਾਂਡਰ ਹੋ ਕੇ ਜਿਨ੍ਹਾਂ ਨੂੰ ਤੁਸੀਂ ਅੱਗਾ ਪਿੱਛਾ ਕਰਦੇ ਸੋ, ਉਹਨਾਂ ਕੋਲੋਂ ਕਿੰਨੇ ਹਿਸਾਬ ਲੈਣਾ ਸੀ ਜਿਹੜਾ ਇਹਨਾਂ ਕੋਲੋਂ ਲੈਣਾ। ਤੇ ਖੈਰ ਜੀ, ਆਖਰੀ ਖਬਰ ਇਹੀ ਹੈ ਕਿ ਜਿਹੜਾ ਕਿਸਾਨਾਂ ਦੀ ਖਬਰ ਦੇ ਉੱਤੇ ਵਾਪਸ ਆਵਾਂਗਾ। ਇਹ ਦੋ ਵੀਡੀਓ ਨੇ ਤੁਹਾਡੇ ਸਾਹਮਣੇ ਰੱਖਣੀਆਂ ਨੇ, ਤੇ ਇੱਕ ਨਜ਼ਮ ਸਾਨੂੰ ਉਸਤਾਦ ਸ਼ਰਾਰਾ ਜੀ ਨੇ ਭੇਜੀ ਹੈ। ਹਾਂਜੀ, ਉਸਤਾਦ ਸ਼ਰਾਰਾ ਜੀ ਨੇ ਇੱਕ ਨਜ਼ਮ ਭੇਜੀ ਹੈ, ਉਹ ਮੈਂ ਤੁਹਾਡੇ ਸਾਹਮਣੇ ਆਪਣੀ ਜ਼ੁਬਾਨ 'ਚ ਪੜ੍ਹ ਕੇ ਰੱਖਾਂਗਾ। ਉਹ ਉਹਨਾਂ ਨੇ ਕਿਸਾਨ ਦੀ ਸ਼ਾਨ 'ਚ ਭੇਜੀ ਹੈ। ਉਸਤਾਦ ਸ਼ਰਾਰਾ ਜੀ ਅਸਲ ਦੇ ਵਿੱਚ ਇੱਕ ਬੜੇ ਖਾਸ ਆਦਮੀ ਨੇ, ਇਸ ਵੇਲੇ ਡਰਦੇ ਨੇ ਵੀ ਚੁੱਕੇ ਨਾ ਜਾਣ, ਇਸ ਲਈ ਉਹਨਾਂ ਦਾ ਅਸਲ ਨਾਂ ਤੇ ਸ਼ਰਾਰਾ ਜੀ ਨਹੀਂ ਹੈਗਾ, ਪੜ੍ਹੇ ਲਿਖੇ ਬੜੇ ਬੰਦੇ ਨੇ, ਲੇਕਿਨ ਇਹ ਉਹਨਾਂ ਨੂੰ ਅਸੀਂ ਕਲਮੀ ਨਾਂ ਦਿੱਤਾ ਉਸਤਾਦ ਸ਼ਰਾਰਾ। ਤੇ ਜਦੋਂ ਕਦੀ ਵੇਲਾ ਚੰਗਾ ਹੋਇਆ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਕਰਾਵਾਂਗੇ। ਫਿਲਹਾਲ ਤੋਂ ਡਰੇ ਬੈਠੇ ਨੇ ਪਾਕਿਸਤਾਨ ਵੀ ਚੁੱਕੇ ਨਾ ਜਾਣ। ਉਹਨਾਂ ਦੀ ਪਹਿਲਾਂ ਨਜ਼ਮ ਸੁਣੋ ਤੇ ਫਿਰ ਆਖਰ 'ਤੇ ਸਾਡੇ ਜ਼ਿਮੀਦਾਰ ਭਰਾ ਕੀ ਫੀਡਬੈਕ ਦਿੰਦੇ ਨੇ ਉਹ ਸੁਣੋ। ਜ਼ਮੀਨ ਕਿਸਾਨ ਕਣਕ ਦੀ ਕਹਾਣੀ, ਬੋਈ ਵੱਡੀ ਬਸ ਪਰੇਸ਼ਾਨੀ, ਮਹਿੰਗਾ ਲੈ ਕੇ ਬੀਵੀ ਲਾਇਆ, ਭਰ ਬੁੱਕਾਂ ਖਾਦ ਵੀ ਪਾਇਆ, ਡੀਜ਼ਲ ਸਾੜੇ ਟਿਊਬਵੈੱਲ ਐਵੇਂ ਹੀ, ਮਰਦੇ ਸੁਪਨੇ ਸਾਡੇ ਜਿਵੇਂ, ਅੱਲਾ ਹੁਣ ਤੇ ਮੀਂਹ ਵਰਸਾ ਦੇ, ਅੱਲਾ ਹੁਣ ਕੁਝ ਧੋਪੀ ਲਾ ਦੇ, ਰੱਬ ਤੋਂ ਕੀਤੀ 100 ਅਰਜ਼ੀ, ਬਚਾਂਗਾ ਤਦ ਜੇ ਤੇਰੀ ਮਰਜ਼ੀ, ਕਣਕ ਦਾ ਰੇਟ ਜੇ ਲੱਗਾ ਚੰਗਾ, ਕੱਜ ਜਾਏਗਾ ਪਿੰਡਾ ਨੰਗਾ, ਦਾਣੇ ਹੋ ਗਏ ਪਰ ਰੇਟ ਨਾ ਲੱਗਾ, ਖਾਲੀ ਜੇਬਾਂ ਪਾਟਾ ਚੱਗਾ, ਝੂਠੇ ਹਾਕਮ ਦੀ ਇਹ ਸਭ ਮਸਤੀ, ਰੋਟੀ ਕਿਵੇਂ ਹੋਣੀ ਸਸਤੀ, ਮਿਹਨਤ ਦਾ ਮੁੱਲ ਝੋਲੀ ਭਰਦੇ, ਰੱਬਾ ਟੁੱਕਰ ਪੂਰਾ ਕਰਦੇ,
ਰੱਬਾ ਟੁੱਕਰ ਪੂਰਾ ਕਰ ਦੇ। ਡਾਕਟਰ ਗਿੱਲ ਸ਼ਬਾਦ ਗਿੱਲ ਸਾਹਿਬ, ਅਸੀਂ ਨਾ ਤੁਹਾਡਾ ਵਲੌਗ ਦੇਖਿਆ ਜਿਹਦੇ ਵਿੱਚ ਤੁਹਾਡੀਆਂ ਗੱਲਾਂ ਸੁਣੀਆਂ, ਬਹੁਤ ਅੱਛੀਆਂ ਲੱਗੀਆਂ। ਜ਼ਿਮੀਂਦਾਰ ਭਰਾਵਾਂ ਦੇ ਬਾਰੇ ਦੇ ਵਿੱਚ ਤੁਸੀਂ ਬਹੁਤ ਅੱਛੀਆਂ ਗੱਲਾਂ ਕੀਤੀਆਂ, ਸਾਨੂੰ ਵੀ ਬਹੁਤ ਪਸੰਦ ਆਈਆਂ, ਅੱਛੀਆਂ ਬਹੁਤ ਲੱਗੀਆਂ। ਅਸੀਂ ਸੋਚਿਆ ਕਿ ਅਸੀਂ ਵੀ ਕੋਈ ਆਪਣਾ ਦਾਸਤਾਨ ਤੁਹਾਨੂੰ ਸੁਣਾ ਦਈਏ ਵੀ ਜੀ ਆ 4000 ਨੂੰ ਕਣਕ ਜਿਹੜੀ ਆ ਨਾ ਇਸ ਟਾਈਮ ਗੰਦਮ ਤਿਆਰ ਖੜੀ ਆ, 4000 ਨੂੰ ਵੇਚ ਕੇ ਤੇ ਸਾਡੇ ਪੈਸੇ ਜਿਹੜੇ ਆ ਬੜੀ ਮੁਸ਼ਕਲ ਦੇ ਨਾਲ ਪੂਰੇ ਹੁੰਦੇ ਆ। ਇਹ ਅਗਰ ਕੋਈ 4500 5000 ਕਣਕ ਦਾ ਰੇਟ ਹੋਵੇ ਤਾਂ ਸਾਨੂੰ ਕੋਈ 4 ਆਨੇ ਬਚ ਜਾਂਦੇ ਆ। ਇਹਦੇ ਵਿੱਚ ਜਿਹੜੀ ਅਸੀਂ ਗੱਲਾਂ ਸੁਣ ਰਹੇ ਆ, ਅਫਵਾਹਾਂ ਸੁਣ ਰਹੇ ਆ, ਕੋਈ ਵਪਾਰੀਆਂ ਨਾਲ ਵੀ ਇੱਕ ਦੋਵਾਂ ਨਾਲ ਗੱਲ ਹੋਈ ਆ, ਉਹ ਕੋਈ ਕਹਿੰਦੇ ਜੀ ਅਸੀਂ ਖਰੀਦ ਹੀ ਨਹੀਂ ਕਰਦੇ, ਕੋਈ ਕਹਿੰਦੇ ਜੀ 2500 2600 2700 ਨੂੰ ਵੇਚ ਲਓ, ਦੇਣੀ ਆ ਤਾਂ ਗੱਲ ਕਰੋ। ਇੰਨੇ ਨੂੰ ਵੇਚ ਕੇ ਤਾਂ ਸਾਡਾ ਲੱਕ ਹੀ ਟੁੱਟ ਜਾਂਦਾ ਜੀ। ਸਾਡੇ ਤਾਂ ਜ਼ਿਮੀਂਦਾਰ ਭਰਾਵਾਂ ਦੇ ਪੱਲੇ ਕੋਈ ਸ਼ਾਇਦ ਰਹਿਣੀ ਖੁਦਾ ਦੀ ਕੋਈ ਨਹੀਂ ਗਈ। ਤੇ ਜੇ ਅਗਰ ਇਹੀ ਸੂਰਤ ਹਾਲ 2500 2600 ਨੂੰ ਕਣਕ ਵੇਚਣੀ ਪੈ ਗਈ ਸਾਨੂੰ, ਤੇ ਅਸੀਂ ਤਾਂ ਅਗਲੇ ਸਾਲ ਮੇਰਾ ਖਿਆਲ ਆ ਕਿ ਮਾਲ ਡੰਗਰ ਵਾਸਤੇ ਪੱਠੇ ਬੀਜਣ ਦੇ ਵੀ ਕਾਬਲ ਨਹੀਂ ਰਹਿਣਾ। 4000 ਨੂੰ ਕਣਕ ਵੇਚ ਕੇ ਨਾ ਸਾਡਾ ਖਰਚਾ ਵੀ ਪੂਰਾ ਨਹੀਂ ਹੁੰਦਾ। 4000 ਨੂੰ ਖਰਚਾ ਪੂਰਾ ਹੁੰਦਾ 4000 ਨੂੰ ਕਣਕ ਵੇਚ ਕੇ। ਤੇ ਅਗਰ ਕੋਈ ਬਿਹਤਰੀ ਜਾਂ ਬਚਤ ਲੈਣੀ ਹੋਵੇ ਤਾਂ ਕੋਈ 5000 ਜਾਂ 4500 ਰੇਟ ਹੋਵੇ ਤਾਂ ਕੋਈ 4 ਆਨੇ ਬਚਦੇ ਆ। ਅਗਰ ਅਸੀਂ ਹੁਣ ਦੇ ਹਾਲਾਤ ਤੇ ਲਈਏ ਤਾਂ ਵਪਾਰੀ ਸਾਨੂੰ 2500 ਤੋਂ 3000 ਰੇਟ ਦੱਸ ਰਿਹਾ, ਉਹਦੇ 'ਚ ਸਾਡਾ ਤਾਂ ਲੱਕ ਹੀ ਟੁੱਟ ਗਿਆ, ਉਹਦੇ 'ਚ ਸਾਨੂੰ ਘਾਟਾ ਪੈ ਗਿਆ। ਅਗਰ 2500 ਨੂੰ ਕਣਕ ਵੇਚੀਏ ਅਸੀਂ ਤੇ ਕਿੱਲੇ ਦੀ ਲੱਖ ਰੁਪਏ ਦੀ ਕਣਕ ਹੋਈ, ਸਾਡੇ ਤਾਂ ਅੱਧੇ ਪੱਲਿਓਂ ਪੈ ਗਏ। ਅਸੀਂ ਕਿੱਥੋਂ ਪਾਉਣੇ ਅਸੀਂ ਪੈਸੇ? ਉਹ ਇੰਨਾ ਘਾਟਾ ਅਸੀਂ ਕਿੱਥੋਂ ਪੂਰਾ ਕਰਨਾ? ਬਿਸਮਿल्लाहिर्रहमानिर्रहीम। मैं कल ना सोशल मीडिया वेंदा पिया सां ते शबाद गिल साहब उत्ते ਜ਼ਿਮੀਦਾਰ ਦੇ ਬਾਰੇ 'ਚ ਗੱਲ ਕਰਦੇ ਪਏ ਸਨ। ਤੇ ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਜੀ ਉਹ 50000 ਰੁਪਈਆ ਛਮਾਈ ਦਾ ਠੇਕਾ ਯਾਨੀ ਸਾਲਾਨਾ ਲੱਖ ਰੁਪਈਆ ਤੋਂ 30 ਤੋਂ 35 ਮਣ ਜਿਹੜਾ ਨਾ ਉਹ ਸਾਡੀ ਕਣਕ ਨਿਕਲਦੀ। ਤੇ ਅਸੀਂ ਜਿਸਲੇ ਪੂਰਾ ਇਹਦਾ ਹਿਸਾਬ ਕਰਨੇ ਆ ਨਾ ਤੇ ਸਿਰਫ ਉਹ 6 ਮਹੀਨੇ ਅਸੀਂ ਚੱਲਣੇ ਹੀ ਆ ਤੇ ਕਰਨੇ ਹੀ ਆ। ਸਾਡੇ ਮੁਲਕ ਦੇ ਵਿੱਚ 3900 ਰੁਪਈਆ ਜਿਹੜਾ ਉਹ ਕਣਕ ਦਾ ਰੇਟ ਹੈ। ਤੇ ਇਹਦੇ ਅਸੀਂ 5000 ਦਾ ਬੀ ਲੈ ਕੇ ਪਾਣੇ ਆ। 15 ਤੋਂ 17000 ਰੁਪਈਆ ਸਾਡਾ ਵਾਹ ਦਾ ਬਣਦਾ। 50000 ਰੁਪਈਆ ਸਾਡਾ ਜਿਹੜਾ ਨਾ ਜੀ ਉਹ ਖਾਦ ਤੇ ਸਪਰੇਵਾਂ ਦਾ ਬਣ ਜਾਂਦਾ। 15000 ਰੁਪਈਆ ਸਾਡਾ ਜਿਹੜਾ ਨਾ ਇੱਕ ਬੰਦੇ ਦਾ ਫੀ ਏਕੜ ਤੇ ਸਾਲਾਨਾ ਤਨਖਾਹ ਦਾ ਖਰਚਾ ਆਉਂਦਾ। ਤੇ ਸਾਨੂੰ ਤਾਂ ਕੋਈ ਚੀਜ਼ ਨਹੀਂ ਬਚਦੀ। ਗੌਰਮੈਂਟ ਜਿਹੜੀ ਹੈ ਨਾ ਜੀ ਉਹ ਬਸ ਇਵੇਂ ਹੀ ਹੈ। ਤੇ ਅਸੀਂ ਦਿਹਾਤੀ ਲੋਕ ਜਿਹੜੇ ਆ ਅਸੀਂ ਕਣਕ ਬੀਜ ਕੇ ਤੇ ਬੜੇ ਖੁਸ਼ ਹਾਂ ਦੀ ਚੁੱਕ ਕੇ ਤੇ ਖੁਸ਼ ਹਾਂ। ਤੇ ਜਿਸ ਵੇਲੇ ਅਸੀਂ ਵਿਸਾਖ ਦੇ ਅਖੀਰ ਵਿੱਚ ਘਰ ਆਉਣੇ ਆ ਥ੍ਰੈਸ਼ਰ ਤੋਂ ਫਾਰਗ ਹੋ ਕੇ ਤੇ ਖਾਲੀ ਹੱਥ ਝਾੜ ਕੇ ਘਰ ਆ ਜਾਂਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਕੁਛ ਨਹੀਂ ਹੈਗਾ। ਤੇ ਗੌਰਮੈਂਟ ਸਾਡੇ ਨਾਲ ਬੜੀ ਜ਼ਿਆਦਤੀ ਕਰਦੀ ਪਈ ਹੈ। ਕੰਟਰੋਲ ਰੇਟ ਤੋਂ ਖਾਦ ਸਾਡੀ ਜਿਹੜੀ ਹੈ ਉਹ ਕੋਈ 11000 ਰੁਪਏ DAP ਸਾਨੂੰ ਮਿਲਦੀ ਪਈ, 16000 ਰੁਪਏ ਨੂੰ 3800 ਤੋਂ ਸਾਡੀ ਯੂਰੀਆ ਕੰਟਰੋਲ ਰੇਟ ਹੈ ਉਹ ਸਾਨੂੰ ਮਿਲਦੀ ਪਈ ਹੈ ਕੋਈ 5500 ਰੁਪਏ ਤੋਂ। ਦਵਾਈ ਨਾਕਸ ਜਿਹੜੀ ਹੈ ਉਹ ਸਾਨੂੰ ਇੰਨੀ ਜ਼ਿਆਦਾ ਮਿਲਦੀ। ਸਾਡੀ ਗੌਰਮੈਂਟ ਅਗਰ ਆਖਿਆ ਜਾਏ ਤੇ ਕੋਈ ਗੌਰਮੈਂਟ ਨਹੀਂ, ਕੋਈ ਗੌਰਮੈਂਟ ਇੰਚਾਰਜ ਨਹੀਂ ਹੈਗਾ। ਤੇ ਬਸ ਇਹ ਅੱਲਾ ਦਾ ਨਾਮ ਲੈ ਕੇ ਤੇ ਅੱਲਾ ਦੇ ਸਹਾਰੇ ਤੇ ਇਹ ਮੁਲਕ ਚੱਲੀ ਜਾਂਦਾ। ਅਸੀਂ ਤਾਂ ਭਾਂਡੇ ਵਿੱਚ ਹੀ ਬੈਠੇ ਹਾਂ। ਅੱਜ ਜਿਤਨੀਆਂ ਨਿਜਕਾਰੀਆਂ ਕਰਦੇ ਪਏ ਨੇ